लहंदे ते चढ़ते पंजाब जो सजनों ते मित्रों, सब तो पहले मेरी तरफों बहुत सारा प्यार, ढेर सारे आदाब। सजनों अज असीं तुहानूं 4 खूबसूरत बाज़ारां दा शहर विखाण लगे हाँ। 10 इहदे मेन जिहड़े खूबसूरत मकामात ने, अज उन्हां दी तुहानूं सैर करावांगे, विखावांगे और इंशाअल्लाह तुसीं पसंद करो। मेरा दरखास्त करांगा कि मेरे चैनल नूं सबसक्राइब करो, लाइक करो, वीडियो अच्छी लगे तो कमेंट लाजमी करना, शेयर करना और बैल आइकन नूं लाजमी प्रेस कर देना ताकि जदों ही मैं वीडियो अपलोड करा सब तो पहले तुहाडे तक मेरी वीडियो पहुंच सके। आओ वधने वीडियो की तरफ। लहंदे ते चढ़ते पंजाब दे सजनों ते मित्रों, अज असीं तुहानूं आरफ वाला दे खूबसूरत मकामात 10 ਉਹ ਦਿਖਾ ਰਹੇ ਹਾਂ। ਤੁਸੀਂ ਸਾਡੇ ਨਾਲ ਜੁੜਿਆ ਰਹਿਣਾ, ਪੂਰੀ ਵੀਡੀਓ ਦੇਖਣਾ, ਆਖਰ ਤੇ ਜਾ ਕੇ ਕਮੈਂਟ ਕਰਨਾ। ਸਭ ਤੋਂ ਪਹਿਲੇ ਅੱਜ ਅਸੀਂ ਵੇਖਾਂਗੇ ਫਾਤਿਮਾ ਜਨਾਬ ਫੈਮਿਲੀ ਪਾਰਕ। ਸ਼ਹਿਰ ਵੜਦਿਆਂ ਸਾਰ ਸਭ ਤੋਂ ਪਹਿਲੇ ਸੱਜੇ ਹੱਥ ਤੇ ਫਾਤਿਮਾ ਜਨਾਬ ਫੈਮਿਲੀ ਪਾਰਕ ਆ ਜਾਂਦਾ ਹੈ। ਇੱਥੇ ਸਿਰਫ ਫੈਮਿਲੀਜ਼ ਨੂੰ ਇਜਾਜ਼ਤ ਹੈ। ਇਹ ਬਹੁਤ ਹੀ ਖੂਬਸੂਰਤ ਪਾਰਕ ਬਣਿਆ ਹੈ ਬੱਚਿਆਂ ਦੇ ਖੇਡਣ ਵਾਸਤੇ। ਮਿੱਤਰੋ, ਜਦੋਂ ਬਹਾਵਲ ਨਗਰ ਤੋਂ ਆਈਏ ਤੇ ਕੁਮਹਾਰਾਂ ਵਾਲੇ ਚੌਕ ਨੂੰ ਜਾਈਏ, ਥਾਣੇ ਸਦਰ ਤੋਂ ਥੋੜਾ ਜਿਹਾ ਪਹਿਲੇ ਸੱਜੇ ਹੱਥ ਤੇ ਇਹ ਫੈਮਿਲੀ ਪਾਰਕ ਹੈ। ਸ਼ਾਮ ਪੈਂਦਿਆਂ ਹੀ ਇਸ ਪਾਰਕ ਦੇ ਵਿੱਚ ਫੈਮਿਲੀਜ਼ ਦਾ ਰਸ਼ ਵੱਧ ਜਾਂਦਾ ਹੈ। ਫਿਰ ਰਾਤ 12 ਵਜੇ ਤੱਕ ਇੱਥੇ ਫੈਮਿਲੀਜ਼ ਇੰਜੋਏ ਕਰਦੇ ਨੇ ਔਰ ਬੱਚੇ ਜਿਹੜੇ ਨੇ ਉਹ ਖਿਡੌਣਿਆਂ ਨਾਲ ਖੇਲਦੇ ਨੇ। ਮਿੱਤਰੋ, ਫਾਤਿਮਾ ਜਨਾਬ ਫੈਮਿਲੀ ਪਾਰਕ ਤੋਂ ਜਿਉਂ ਹੀ ਬਾਹਰ ਨਿਕਲੀਏ ਮੇਨ ਬਹਾਵਲ ਨਗਰ ਰੋਡ ਤੇ ਰਸਤੇ ਦੇ ਵਿੱਚ ਬਹੁਤ ਹੀ ਖੂਬਸੂਰਤ ਹੋਰ ਵੀ ਮਕਾਮ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਮੈਂ ਖਸੂਸੀ ਤੌਰ ਤੇ ਕਹਾਂਗਾ ਕਿ ਥਾਣਾ ਸਦਰ ਦੀ ਬਿਲਡਿੰਗ ਬੜੀ ਖੂਬਸੂਰਤ ਬਣੀ ਹੋਈ ਹੈ। ਉਸ ਤੋਂ ਬਾਅਦ DSP ਦਾ ਦਫ਼ਤਰ ਬੜਾ ਹੀ ਖੂਬਸੂਰਤ ਬਣਿਆ ਹੋਇਆ ਹੈ। ਉਸ ਤੋਂ ਬਾਅਦ ਕਚਹਿਰੀਆਂ ਆ ਜਾਂਦੀਆਂ ਨੇ। ਮਿੱਤਰੋ, ਅੱਜ ਦਾ ਦੂਸਰਾ ਖੂਬਸੂਰਤ ਮਕਾਮ ਤੁਹਾਨੂੰ ਵਿਖਾਵਾਂਗੇ ਆਰਿਫ ਵਾਲਾ ਰੇਲਵੇ ਸਟੇਸ਼ਨ। ਇਹ ਸਟੇਸ਼ਨ 1924 ਦੇ ਵਿੱਚ ਬਣਿਆ ਤੇ ਅੱਜ ਇਹਨੂੰ 100 ਸਾਲ ਮੁਕੰਮਲ ਹੋ ਚੁੱਕਿਆ ਹੈ। ਰੇਲਵੇ ਦਾ ਇਹ ਟਰੈਕ ਬੜਾ ਹੀ ਮਸਰੂਫ ਟਰੈਕ ਹੈ। ਪਿਸ਼ਾਵਰ ਤੋਂ ਲੈ ਕੇ ਕਰਾਚੀ ਤੱਕ ਜਿੰਨੇ ਵੀ ਆਣਾ ਜਾਣਾ ਹੋਵੇ ਇਸ ਟਰੈਕ ਨੂੰ ਇਸਤੇਮਾਲ ਕਰਦਾ ਹੋਇਆ ਰੇਲਵੇ ਦਾ ਸਫ਼ਰ ਕਰਦਾ ਹੈ। ਸਜਣੋ ਤੇ ਮਿੱਤਰੋ, ਅੱਜ ਦਾ ਤੀਸਰਾ ਖੂਬਸੂਰਤ ਮਕਾਮ ਆਰਿਫ ਵਾਲਾ ਸ਼ਹਿਰ ਦਾ ਗ੍ਰੇਨ ਮਾਰਕੀਟ ਯਾਨੀ ਕਿ ਗੱਲਾ ਮੰਡੀ। ਸਜਣੋ ਤੇ ਮਿੱਤਰੋ, ਆਰਿਫ ਵਾਲਾ ਦੀ ਗੱਲਾ ਮੰਡੀ ਕਿਆਮੇ ਪਾਕਿਸਤਾਨ ਤੋਂ ਪਹਿਲੇ ਵੀ ਬਹੁਤ ਮਸ਼ਹੂਰ ਸੀ ਔਰ ਅੱਜ ਵੀ ਆਪਣਾ ਉਹ ਮਕਾਮ ਉਸੇ ਤਰ੍ਹਾਂ ਬੁਲੰਦ ਕੀਤਾ ਹੋਇਆ ਇਸ ਮੰਡੀ ਨੇ। ਆਰਿਫ ਵਾਲੇ ਦੇ ਜਿਹੜੇ ਕਰੀਬ ਤਰੀਨ ਦਿਹਾਤ ਨੇ, ਤਕਰੀਬਨ 150 ਤੋਂ ਲੈ ਕੇ 200 ਦਿਹਾਤ ਦੀ ਜਿੰਸ ਇੱਥੇ ਖਰੀਦੋ ਫਰੋਖਤ ਕੀਤੀ ਜਾਂਦੀ ਹੈ। ਇਸ ਮੰਡੀ ਦੇ ਵਿੱਚ ਗੰਦਮ, ਮਕਈ, ਚਾਵਲ, ਕਪਾਹ ਔਰ ਤੁਸੀਂ ਜਾਣਦੇ ਹੋ ਕਿ ਆਰਿਫ ਵਾਲਾ ਦੇ ਖਰਬੂਜ਼ੇ ਸਭ ਤੋਂ ਜ਼ਿਆਦਾ ਮਸ਼ਹੂਰ ਨੇ ਔਰ ਇਸ ਮੰਡੀ ਦੇ ਵਿੱਚ ਉਹਨਾਂ ਦੀ ਵੀ ਖਰੀਦੋ ਫਰੋਖਤ ਕੀਤੀ ਜਾਂਦੀ ਹੈ। ਆਰਿਫ ਵਾਲੇ ਦਾ ਖੂਬਸੂਰਤ ਚੌਥਾ ਮਕਾਮ, ਜਦੋਂ ਲਾਹੌਰੋਂ ਆਈਏ ਬਾਹਰਲੇ ਅੱਡੇ ਤੋਂ ਆਰਿਫ ਵਾਲਾ ਸ਼ਹਿਰ ਦਾ ਫਾਟਕ ਕ੍ਰਾਸ ਕਰੀਏ ਤੇ ਸਭ ਤੋਂ ਪਹਿਲੇ ਨਜ਼ਰ ਪੈਂਦੀ ਏ ਤੇ ਇਸ ਮਸਜਿਦ ਤੇ ਪੈਂਦੀ ਏ। ਇਸ ਮਸਜਿਦ ਦਾ ਨਾਂ ਇਨਸਾਰੀ ਮਸਜਿਦ ਹੈ ਤੇ ਇਹ ਚੌਕ ਦਾ ਨਾਂ ਵੀ ਇਨਸਾਰੀ ਚੌਕ ਹੈ। ਤੁਰਕੀਆ ਦੇ ਤਰਜ਼ੇ ਤਾਮੀਰ ਤੇ ਤਾਮੀਰਸ਼ੁਦਾ ਇਹ ਮਸਜਿਦ ਇਨਸਾਰੀ ਮਸਜਿਦ ਬਹੁਤ ਹੀ ਖੂਬਸੂਰਤ ਹੈ। ਇਹ ਅੰਦਰੋਂ ਵੀ ਖੂਬਸੂਰਤ ਹੈ ਤੇ ਬਾਹਰੋਂ ਵੀ ਖੂਬਸੂਰਤ ਹੈ।
ਆਰੇਵਾਲਾ ਸ਼ਹਿਰ ਦਾ ਪੰਜਵਾਂ ਖੂਬਸੂਰਤ ਮਕਾਮ ਬੂਰੇਵਾਲਾ ਸਾਹੀਵਾਲ ਚੌਕ, ਜਿਹਨੂੰ ਅਸੀਂ ਬਾਹਰ ਵਾਲਾ ਅੱਡਾ ਵੀ ਆਖਨੇ ਆ। ਮਿੱਤਰੋ, ਇਸ ਚੌਕ ਦੇ ਵਿੱਚੋਂ 4 ਸੜਕਾਂ ਨਿਕਲਦੀਆਂ ਨੇ। ਇੱਕ ਸੜਕ ਸਾਹੀਵਾਲ ਨੂੰ ਜਾਂਦੀ ਏ, ਦੂਸਰੀ ਸੜਕ ਪਾਕਪਤਨ ਨੂੰ ਜਾਂਦੀ ਏ, ਤੀਸਰੀ ਸੜਕ ਬੂਰੇਵਾਲਾ ਵਿਆੜੀ ਨੂੰ ਜਾਂਦੀ ਏ ਤੇ ਚੌਥੀ ਸੜਕ ਜਿਹੜੀ ਏ ਉਹ ਸਿਟੀ ਰੋਡ ਕਹਿਲਵਾਂਦੀ ਏ ਔਰ ਸ਼ਹਿਰ ਦੀ ਤਰਫ ਆਂਦੀ ਏ। ਮਿੱਤਰੋ, ਆਰੇਵਾਲਾ ਸ਼ਹਿਰ ਦਾ ਛਟਾ ਖੂਬਸੂਰਤ ਮਕਾਮ ਮੋਬਾਈਲ ਮਾਰਕੀਟ ਯਾਨੀ ਕਾਰਖਾਨਾ ਬਾਜ਼ਾਰ ਹੈ। ਇਸ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਸਸਤੇ ਤੋਂ ਸਸਤਾ ਮੋਬਾਈਲ ਤੇ ਮਹਿੰਗੇ ਤੋਂ ਮਹਿੰਗਾ ਮੋਬਾਈਲ ਵੀ ਮਿਲ ਸਕਦਾ ਹੈ ਔਰ ਹਰ ਬ੍ਰਾਂਡ ਦਾ, ਹਰ ਕੰਪਨੀ ਦਾ ਮੋਬਾਈਲ ਮਿਲ ਸਕਦਾ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਆਰੇਵਾਲਾ ਸ਼ਹਿਰ ਦਾ 7ਵਾਂ ਖੂਬਸੂਰਤ ਮਕਾਮ ਜਨਾਹ ਚੌਕ ਹੈ। ਮਿੱਤਰੋ, ਗੋਲ ਦਾਇਰੇ ਦੇ ਵਿੱਚ ਇਹ ਬਣਿਆ ਹੋਇਆ ਇੱਕ ਬਾਜ਼ਾਰ ਹੈ। ਇਹਦੀ ਅੰਦਰੂਨੀ ਸਾਈਡ ਤੇ ਵੀ ਦੁਕਾਨਾਂ ਨੇ ਤੇ ਬੈਰੂਨੀ ਸਾਈਡ ਤੇ ਵੀ ਦੁਕਾਨਾਂ ਨੇ। ਦਰਮਿਆਨ ਦੇ ਵਿੱਚ ਇੱਕ ਮਸਜਿਦ ਬਣੀ ਹੋਈ ਹੈ, ਜਿਹੜੀ ਕਿ ਦੂਰੋਂ ਤੁਹਾਨੂੰ ਗੁੰਬਦ ਨਜ਼ਰ ਆਉਂਦਾ ਹੈ। ਇਹ ਉਸ ਮਸਜਿਦ ਦਾ ਗੁੰਬਦ ਹੈ। ਇਸ ਮਾਰਕੀਟ ਦੇ 4 ਦਰਵਾਜ਼ੇ ਨੇ ਤੇ ਚਾਰੇ ਦਰਵਾਜ਼ਿਆਂ ਦੇ ਸਾਹਮਣੇ ਬਹੁਤ ਹੀ ਮਸ਼ਹੂਰ ਬਾਜ਼ਾਰਾਂ ਦੇ ਨਾਂ ਨੇ, ਜਿਹੜੇ ਕਿ 4 ਮਸ਼ਹੂਰ ਬਾਜ਼ਾਰ ਨੇ: ਥਾਣਾ ਬਾਜ਼ਾਰ, ਕਾਰਖਾਨਾ ਬਾਜ਼ਾਰ, ਰੇਲ ਬਾਜ਼ਾਰ ਤੇ ਕਬੂਲਾ ਬਾਜ਼ਾਰ। ਇਹਨਾਂ 4 ਬਾਜ਼ਾਰਾਂ ਦੀ ਵਜ੍ਹਾ ਤੋਂ ਹੀ ਆਰੇਵਾਲਾ ਸ਼ਹਿਰ ਨੂੰ 4 ਖੂਬਸੂਰਤ ਬਾਜ਼ਾਰਾਂ ਦਾ ਸ਼ਹਿਰ ਵੀ ਆਖਿਆ ਜਾਂਦਾ ਹੈ। ਇਸ ਗੋਲ ਬਾਜ਼ਾਰ ਦੇ ਅੰਦਰ ਸਾਰੀਆਂ ਹੀ ਕੱਪੜੇ ਦੀਆਂ ਦੁਕਾਨਾਂ ਨੇ। ਮਿੱਤਰੋ, ਕੁਝ ਹਿੱਸਾ ਤੁਹਾਨੂੰ ਅਸੀਂ ਰੇਲ ਬਾਜ਼ਾਰ ਦਾ ਵੀ ਦਿਖਾਣੇ ਆ, ਜਿੰਦੇ ਵਿੱਚ ਗਾਰਮੈਂਟਸ ਦੀਆਂ ਦੁਕਾਨਾਂ ਨੇ, ਜੁੱਤੀਆਂ ਦੀਆਂ ਦੁਕਾਨਾਂ ਨੇ, ਖਵਾਤੀਨ ਦੀ ਜ਼ਰੂਰਤ ਦੀ ਹਰ ਚੀਜ਼ ਉੱਥੇ ਹੈ ਔਰ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਬੰਦਾ ਇੱਥੇ ਆ ਕੇ ਆਪਣੀ ਸ਼ਾਪਿੰਗ ਕਰ ਸਕਦਾ ਹੈ।
ਇਸ ਆਰਿਫਵਾਲਾ ਸ਼ਹਿਰ ਦੀ ਹਿਸਟਰੀ ਵੀ ਬੜੀ ਹੀ ਖੂਬਸੂਰਤ ਹੈ। ਕੋਈ 3 ਸਦੀਆਂ ਪਹਿਲੇ ਇੱਥੇ ਮੁਹੰਮਦ ਆਰਿਫ ਨਾਮੀ ਇੱਕ ਜ਼ਿਮੀਂਦਾਰ ਰਹਿੰਦਾ ਸੀ ਔਰ ਇਹ ਉਹਦੀ ਬਸਤੀ ਸੀ। ਫਿਰ ਉਸ ਤੋਂ ਬਾਅਦ ਅੰਗਰੇਜ਼ ਦੌਰ ਆਇਆ ਤੇ ਉਹਨਾਂ ਨੇ ਜਦੋਂ 12 ਆਬਾਦ ਕੀਤੀਆਂ, ਇਸ ਬਸਤੀ ਨੂੰ 61 ਈਬੀ ਦਾ ਦਰਜਾ ਦੇ ਦਿੱਤਾ ਗਿਆ। ਬਕਾਇਦਾ ਤੌਰ ਤੇ ਇੱਕ ਗਾਉਂ ਦਾ ਵਿਲੇਜ ਦਾ ਦਰਜਾ ਦੇ ਦਿੱਤਾ ਗਿਆ। ਇਲਾਕਾ ਜ਼ਰਈ ਹੋਣ ਦੀ ਵਜ੍ਹਾ ਤੋਂ ਜਿੰਸ ਦੀ ਫਰਾਵਾਨੀ ਹੋਈ ਤੇ ਇਹ ਮੰਡੀ ਮਸ਼ਹੂਰ ਹੋ ਗਈ। ਅੱਜ ਆਰਿਫਵਾਲਾ ਸ਼ਹਿਰ ਏਸ਼ੀਆ ਦੇ ਖੂਬਸੂਰਤ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਹੈ। ਸੱਜਣੋ ਤੇ ਮਿੱਤਰੋ, ਆਰਿਫਵਾਲਾ ਸ਼ਹਿਰ ਦਾ 8ਵਾਂ ਖੂਬਸੂਰਤ ਤਰੀਨ ਮਕਾਮ ਬਲਦੀਆ ਚੌਕ ਹੈ। ਮਿੱਤਰੋ, ਇਸ ਚੌਕ ਦੇ ਵਿੱਚ ਮਿਊਨਿਸਪਲ ਕਮੇਟੀ ਦਾ ਦਫ਼ਤਰ ਵੀ ਹੈ। ਉਹਦੇ ਬਿਲਕੁਲ ਸਾਹਮਣੇ ਇਹ ਚਮਨ ਹੋਟਲ ਹੈ। ਹੋਟਲ ਦੇ ਸਾਹਮਣੇ ਇੱਕ ਖੂਬਸੂਰਤ ਕੱਪ ਬਣਾ ਕੇ ਤੇ ਉਹਨੂੰ ਰੰਗ ਰੋਗਨ ਕੀਤਾ ਗਿਆ, ਜਿਹਦੇ ਤੇ ਪਾਕਿਸਤਾਨ ਦਾ ਝੰਡਾ ਬਣਿਆ ਹੋਇਆ ਹੈ। ਮਿੱਤਰੋ, ਚੰਦ ਸਾਲ ਪਹਿਲੇ ਤੱਕ ਇਸ ਤਾਰੀਖੀ ਬਿਲਡਿੰਗ ਦੇ ਵਿੱਚ ਆਰਿਫਵਾਲਾ ਸ਼ਹਿਰ ਦੇ तमाम ਦਫ਼ਤਰ ਹੁੰਦੇ ਸਨ ਔਰ ਸਾਰੀ ਦਿਹਾੜੀ ਇੱਥੇ ਬਹੁਤ ਰੌਣਕ ਮੇਲਾ ਲੱਗਿਆ ਰਹਿੰਦਾ ਸੀ। ਜਦੋਂ ਆਰਿਫਵਾਲਾ ਸ਼ਹਿਰ ਨੂੰ ਤਹਿਸੀਲ ਦਾ ਦਰਜਾ ਮਿਲਿਆ ਤੇ ਇੱਥੋਂ ਸਾਰੇ ਹੀ ਦਫ਼ਤਰ ਬਾਹਰ ਚਲੇ ਗਏ ਔਰ ਹਰ ਦਫ਼ਤਰ ਦੀ ਅਲੱਗ-ਅਲੱਗ ਬਿਲਡਿੰਗ ਬਣ ਗਈ। ਹੁਣ ਇਹ ਸਿਰਫ ਮਿਊਨਿਸਪਲ ਕਮੇਟੀ ਦਾ ਦਫ਼ਤਰ ਹੈ। ਸੱਜਣੋ ਤੇ ਮਿੱਤਰੋ, ਆਰਿਫਵਾਲਾ ਸ਼ਹਿਰ ਦਾ 9ਵਾਂ ਖੂਬਸੂਰਤ ਮਕਾਮ ਰੇਸ਼ਮ ਗਲੀ ਹੈ। ਸੱਜਣੋ ਤੇ ਮਿੱਤਰੋ, ਆਰਿਫਵਾਲਾ ਸ਼ਹਿਰ ਦਾ 10ਵਾਂ ਤੇ ਆਖਰੀ ਖੂਬਸੂਰਤ ਬਾਜ਼ਾਰ ਥਾਣਾ ਬਾਜ਼ਾਰ ਹੈ। ਇਸ ਦੇ ਵਿੱਚ ਪੋਸਟ ਆਫਿਸ ਦੀ ਵੀ ਬਹੁਤ ਪੁਰਾਣੀ ਬਿਲਡਿੰਗ ਮੌਜੂਦ ਹੈ, ਜਿਹੜਾ ਕਿ 24 ਘੰਟੇ ਇੱਥੇ ਡਾਕ ਦਾ ਕੰਮ ਚੱਲਦਾ ਹੈ। ਉਸ ਤੋਂ ਬਾਅਦ ਇਸ ਚੌਕ ਦੇ ਵਿੱਚ ਇਹ ਪਿੱਪਲ ਸਾਹਮਣੇ ਨਜ਼ਰ ਆ ਰਿਹਾ ਹੈ। ਇਹ ਵੀ ਬਹੁਤ ਤਾਰੀਖੀ ਪਿੱਪਲ ਹੈ ਔਰ ਇਸ ਬਾਜ਼ਾਰ ਦੇ ਵਿੱਚ तमाम ਇਲੈਕਟ੍ਰੋਨਿਕਸ ਦਾ ਸਮਾਨ ਆਸਾਨੀ ਨਾਲ ਮਿਲ ਜਾਂਦਾ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਤੁਸੀਂ ਦੇਖ ਰਹੇ ਹੋ ਆਰਿਫਵਾਲਾ ਦੇ 10 ਖੂਬਸੂਰਤ ਮਕਾਮਾਤ। ਮੈਂ ਅੱਜ ਉਹਨਾਂ ਦੀ ਤੁਹਾਨੂੰ ਸੈਰ ਕਰਵਾਈ ਏ ਔਰ ਮੇਰੇ ਉਹ ਦੋਸਤ ਜਿਹੜੇ ਜਿਨ੍ਹਾਂ ਦੇ ਆਬਾਓ ਅਜਦਾਦ ਇਸ ਆਰਿਫਵਾਲਾ ਦੇ ਵਿੱਚੋਂ ਉੱਠ ਕੇ ਬਾਰਡਰ ਪਾਰ ਚਲੇ ਗਏ ਨੇ, ਅੱਜ ਇਸ ਆਰਿਫਵਾਲਾ ਸ਼ਹਿਰ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਔਰ ਆਪਣੀਆਂ ਜਿਹੜੀਆਂ ਬਚਪਨ ਦੀਆਂ ਯਾਦਾਂ ਨੇ, ਜਵਾਨੀ ਦੀਆਂ ਯਾਦਾਂ ਨੇ, ਜਿਹੜੀਆਂ ਇਸ ਸ਼ਹਿਰ ਨਾਲ ਉਹਨਾਂ ਦੀਆਂ ਮੁਨਸਲਿਕ ਨੇ, ਉਹਨਾਂ ਨੂੰ ਯਾਦ ਕਰ ਕਰਕੇ ਮੋٹے-ਮੋٹے ਆਂਸੂ ਬਹਾਉਂਦੇ ਨੇ। ਔਰ ਜਦੋਂ ਇਹੋ ਜਿਹੇ ਖੂਬਸੂਰਤ ਮਕਾਮ ਵੇਖਦੇ ਨੇ ਤੇ ਦਿਲ ਵੀ ਉਹਨਾਂ ਦਾ ਖੁਸ਼ ਹੋ ਜਾਂਦਾ ਹੈ। ਮੇਰੀ ਵੀਡੀਓ ਵੇਖ ਕੇ ਜਿਹੜੇ ਖੁਸ਼ ਹੋ ਜਾਂਦੇ ਨੇ, ਉਹਨਾਂ ਨੇ ਮੇਰੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕੀਤਾ ਹੋਣਾ ਹੈ। ਅਗਰ ਨਹੀਂ ਕੀਤਾ ਤੇ ਲਾਜ਼ਮੀ ਅੱਜ ਕਰ ਦੇਵੋ। ਬੈਲ ਆਈਕਨ ਨੂੰ ਵੀ ਲਾਜ਼ਮੀ ਪ੍ਰੈਸ ਕਰ ਦੇਵੋ ਤੇ ਜਿੰਨਾ ਤੁਸੀਂ ਪਸੰਦ ਕੀਤਾ ਵੀਡੀਓ ਨੂੰ, ਨਹੀਂ ਪਸੰਦ ਕੀਤਾ ਜਾਂ ਪਸੰਦ ਕੀਤਾ, ਉਹ ਕਮੈਂਟਾਂ ਦੇ ਵਿੱਚ ਲਾਜ਼ਮੀ ਦੱਸਿਆ ਜੇ।
ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਮੇਰੇ ਵਲੌਗ ਬਣਾਉਣ ਦਾ ਸਿਰਫ ਇੱਕ ਹੀ ਮਕਸਦ ਹੈ ਕਿ ਦੋਵਾਂ ਪੰਜਾਬਾਂ ਦੇ ਦਰਮਿਆਨ ਯਾਨੀ ਲਹਿੰਦੇ ਪੰਜਾਬ ਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਦੇ ਦਰਮਿਆਨ ਇਹਨਾਂ ਦੇ ਦਿਲਾਂ ਦੇ ਵਿੱਚ ਸਾਡਾ ਪਿਆਰ, ਮੁਹੱਬਤ ਤੇ ਆਸ਼ਤੀ ਆ ਜਾਵੇ। ਮੇਰਾ ਪੈਗਾਮ ਮੁਹੱਬਤ ਦਾ ਪੈਗਾਮ ਹੈ, ਮੇਰਾ ਪੈਗਾਮ ਅਮਨ ਦਾ ਪੈਗਾਮ ਹੈ। ਦੋਸਤੋ, ਸੱਜਣੋ ਤੇ ਮਿੱਤਰੋ, ਇਹ ਆਰਿਫ ਵਾਲਾ ਦੀ ਮੰਡੀ ਮਵੇਸ਼ੀਆਂ ਆ ਗਈ, ਜਿੱਥੇ 12 ਤਰੀਕ ਨੂੰ ਮੰਡੀ ਲੱਗਦੀ ਹੈ ਤੇ ਪੰਜਾਬ ਭਰ ਦੇ ਵਪਾਰੀ ਇੱਥੇ ਆ ਕੇ ਮਾਲ ਮਵੇਸ਼ੀ ਦੀ ਖਰੀਦੋ ਫਰੋਖਤ ਕਰਦੇ ਨੇ। ਮਿੱਤਰੋ, ਇਸ ਤੋਂ ਬਾਅਦ ਆ ਜਾਂਦਾ ਹੈ ਨੀਲੀ ਬਾਰ ਕਲੱਬ। ਇਸ ਕਲੱਬ ਦੇ ਕੋਲੋਂ ਦੀ ਜਦੋਂ ਵੀ ਮੈਂ ਗੁਜ਼ਰਨਾ ਮੈਂ ਗਮਗੀਨ ਹੋ ਜਾਣਾ, ਦਿਲ ਅਫਸਰਦਾ ਹੋ ਜਾਂਦਾ ਹੈ, ਕਿਉਂਕਿ 1 ਸਾਲ ਪਹਿਲੇ ਇਹ ਜਿਹੜਾ ਸਾਹਮਣੇ ਫੁੱਟਬਾਲ ਸਟੇਡੀਅਮ ਹੈ, ਜਿੰਦਾ ਨਾਮ ਬਾਬਾ ਫਰੀਦ ਸਟੇਡੀਅਮ ਹੈ, ਬੜਾ ਖੂਬਸੂਰਤ ਨਾਮ ਹੈ, ਲੇਕਿਨ ਇੱਥੇ ਮੇਰੇ ਨਾਲ ਵਾਰਦਾਤ ਹੋ ਗਈ। ਮੈਂ ਮੋਟਰਸਾਈਕਲ ਖੜੀ ਕੀਤੀ ਥਾਣੇ ਸਿਟੀ ਦੀ ਦੀਵਾਰ ਦੇ ਨਾਲ, ਚੋਰੀ ਹੋ ਗਈ ਜਿਹੜੀ ਕਿ ਅੱਜ ਤੱਕ ਨਹੀਂ ਮਿਲ ਸਕੀ। ਮੈਂ ਜਦੋਂ ਵੀ ਇਸ ਏਰੀਆ ਦੇ ਵਿੱਚੋਂ ਗੁਜ਼ਰਨਾ ਬਹੁਤ ਗਮਗੀਨ ਹੋ ਜਾਣਾ। ਸੱਜਣੋ ਤੇ ਮਿੱਤਰੋ, ਹੋਤਾ ਚੌਕ ਨੂੰ ਕ੍ਰਾਸ ਕਰਦਿਆਂ ਸਾਰ ਹੀ ਉਲਟੇ ਹੱਥ ਤੇ ਸਿਵਲ ਹਸਪਤਾਲ ਦੀ ਬਿਲਡਿੰਗ ਆ ਜਾਂਦੀ ਹੈ। ਇੱਥੇ ਹਰ ਕਿਸਮ ਦੇ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ ਔਰ ਬਹੁਤ ਜ਼ਿਆਦਾ ਸਹੂਲੀਅਤ ਵੀ ਇੱਥੇ ਦਿੱਤੀਆਂ ਹੋਈਆਂ ਨੇ। ਹਸਪਤਾਲ ਨੂੰ ਬਾਹਰ ਨਿਕਲੀਏ ਤੇ ਬਹਾਵਲ ਨਗਰ ਰੋਡ ਤੇ ਚੜ੍ਹੀਏ ਤੇ ਥੋੜੇ ਹੀ ਫਾਸਲੇ ਤੇ ਇਹ ਗਵਰਨਮੈਂਟ ਗ੍ਰੈਜੂਏਟ ਕਾਲਜ ਆਰਿਫ ਵਾਲਾ ਆ ਜਾਂਦਾ ਹੈ। ਸੱਜਣੋ ਤੇ ਮਿੱਤਰੋ, ਆਰਿਫ ਵਾਲਾ ਦੇ ਇਸ ਰੋਡ ਦੇ ਉੱਤੇ ਹਰ ਕਿਸਮ ਦੀ ਮੈਡੀਕੇਸ਼ਨ ਵਾਸਤੇ ਹਸਪਤਾਲ ਮੌਜੂਦ ਨੇ, तमाम किस्म के तालीमी इदारे मौजूद ने, तमाम किस्म की रिहायशी कलोनियां इत्थे मौजूद ने, अच्छे अच्छे खाने वाले होटल मौजूद ने और तमाम शादी हाल भी इसे रोड ते पाए जाते हैं। सजनों ते मित्रों, आखिर दे विच आदे वीरे नूं दिओ इजाजत। मिलांगे एक नवी वीडियो दे विच, उदों तक पाकिस्तान जिंदाबाद।